ਨਿਊਜ਼ ਇਹ ਆ ਰਹੀ ਆ ਵੀ ਕਹਿੰਦੇ ਵੀ ਹੁਣ ਜਿਹੜੇ ਫੈਡਰਲ ਏਜੰਟ ਆ ਵੀ ਨਿਊਯਾਰਕ ਦੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਹੁਣ ਅਰੈਸਟ ਨਹੀਂ ਕਰ ਸਕਦੇ। ਇਹ ਜੱਜ ਨੇ ਇੱਕ ਰੂਲਿੰਗ ਦਿੱਤੀ ਆ। ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੁੰਦਾ ਸੀਗਾ। ਜਿਹੜੇ ਜਾਂਦੇ ਸੀਗੇ ਵੀ ਪਤਾ ਨਹੀਂ ਸਾਨੂੰ ਉੱਥੋਂ ਹੀ ਚੱਕ ਕੇ ਨਾ ਲੈ ਜਾਣ। ਕਈ ਚੱਕੇ ਵੀ ਆ, ਬਹੁਤ ਕੁਛ ਜਿਹੜਾ ਹੋਇਆ ਆ। ਅੱਜ ਜਿਹੜੇ ਜੱਜ ਆ ਉਹਨਾਂ ਨੇ ਰੂਲ ਕੀਤਾ ਆ, ਇਨਫੈਕਟ ਲਾਸਟ ਮੰਡੇ ਉਹਨਾਂ ਨੇ ਰੂਲ ਕੀਤਾ ਸੀਗਾ ਵੀ ਫੈਡਰਲ ਏਜੰਟਸ ਨਿਊਯਾਰਕ ਦੇ ਮੈਨਹੈਟਨ ਦੀਆਂ ਜਿਹੜੀਆਂ 3 ਬਿਲਡਿੰਗਸ ਆ ਉੱਥੇ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਦੇ ਦੌਰਾਨ ਅਰੈਸਟ ਨਹੀਂ ਕਰ ਸਕਦੇ। ਦੇਖਦੇ ਆ। ਵੈਸੇ ਆਪਣਾ ਇੱਧਰ ਕੈਲੀਫੋਰਨੀਆ ਵੱਲ ਤਾਂ ਨਹੀਂ ਸਾਨੂੰ ਕੋਈ ਅਰੈਸਟ ਕਾਫੀ ਜਾਣੇ ਪੁੱਛਦੇ ਸੀਗੇ। ਮੈਂ ਪਰਸਨਲੀ ਨਹੀਂ ਕਦੀ, ਮਤਲਬ ਇੰਨਾ ਟਾਈਮ ਹੋ ਗਿਆ, ਤੁਸੀਂ ਦੇਖ ਲਓ ਕਿ ਡਿਸਪਾਈਟ ਕਿ ਵੋਲਿਊਮ ਵੀ ਹੈਗੀ ਆ ਇਮੀਗ੍ਰੇਸ਼ਨ ਦੀ ਸਾਡੇ ਕੋਲ, ਤੇ ਉਹਦੇ ਬਾਵਜੂਦ ਵੀ ਇਦਾਂ ਨਹੀਂ ਕਦੀ ਦੇਖਿਆ ਕਿ ਕੋਰਟ ਦੇ ਵਿੱਚੋਂ ਦੀ ਕੋਈ ਕਲਾਇੰਟ ਜਿਹੜਾ ਸੀਗਾ ਫੜ ਲਿਆ ਹੋਵੇ ਤੇ ਉਹਦੀ ਐਕਸਟੈਂਟ ਕੀ ਆ ਜਾਂ ਅੱਗੇ ਕੀ ਕਰਦੇ ਆ। ਸੋ ਆਈ ਡੋਂਟ ਨੋ, ਮਤਲਬ ਥੋੜੀ ਨਿਊਜ਼ ਜਿਹੜੇ ਜ਼ਿਆਦਾਤਰ ਜਿਹੜੇ ਬੰਦੇ ਆਪਣੇ ਵਾਲੇ ਸੀਗੇ ਉਹ ਆਪਾਂ ਫੜੇ, ਜਿਹੜੇ ਦੂਜੇ ਦੇਖੇ ਆ ਕਿ ਟਰੱਕ ਸਟਾਪ ਵਗੈਰਾ ਤੇ ਜਾਂ ਕਿਸੇ ਦੇ ਕ੍ਰਿਮੀਨਲ ਅਰੈਸਟ ਵਗੈਰਾ ਸੀਗੇ, ਉਸ ਚੀਜ਼ ਦੇ ਵਿੱਚ ਜ਼ਿਆਦਾ ਸੀਗਾ। ਤੇ ਮੋਸਟਲੀ ਡਿਬੇਟ ਜਿਹੜਾ ਇਹੀ ਸੀਗਾ ਕਿ ਫੜ ਕੇ ਰੱਖ ਸਕਦੇ ਆ, ਬੌਂਡ ਮਿਲਣਾ ਕਿ ਨਹੀਂ ਮਿਲਣਾ। ਤੇ ਜਿਹੜੀ ਇਮੀਗ੍ਰੇਸ਼ਨ ਕੋਰਟ ਵਾਲੀ ਜਿਹੜੀ ਚੀਜ਼ ਆ, ਆਈ ਡੋਂਟ ਨੋ ਕਿ ਉਹਦੇ ਵਿੱਚ ਕੀ ਕਿੰਨਾ ਕੁ ਫਰਕ ਉਹਦਾ ਪਊਗਾ, ਕਿਉਂਕਿ ਇੰਨੇ ਜ਼ਿਆਦਾ ਪਰਸੈਂਟੇਜ ਉਹ ਲੋਕੀ ਸੀਗੇ ਨਹੀਂ ਜਿਹੜੇ ਉੱਥੋਂ ਫੜਦੇ ਸੀਗੇ। ਮੇ ਬੀ ਆਪਣੀ ਕਮਿਊਨਿਟੀ ਨਹੀਂ, ਦੂਜੀਆਂ ਕਮਿਊਨਿਟੀਜ਼ ਨੂੰ ਉਹਨਾਂ ਨੂੰ ਮੇ ਬੀ ਥੋੜਾ ਅਸਰ ਪਵੇ, ਖਾਸ ਕਰਕੇ ਜਿੱਦਾਂ ਆਪਾਂ ਜਿਹੜੇ ਹਿਸਪੈਨਿਕ ਜਾਂ ਸਪੈਨਿਸ਼ ਕਮਿਊਨਿਟੀ ਵਾਲੇ ਜਿਹੜਾ ਦੇਖਦੇ ਸੀਗੇ। ਚੀਜ਼ ਤਾਂ ਸੇਮ ਹੀ ਆ, ਮਤਲਬ ਦੋਨੋਂ ਜਣੇ ਬਾਰਡਰ ਟੱਪ ਕੇ ਆਏ ਆ, ਕੋਈ ਫਰਕ ਤਾਂ ਹੈ ਨਹੀਂ। ਫਰਕ ਤਾਂ ਚਲੋ ਜਿਹਨੂੰ ਵੀ ਫੜਦੇ ਆ ਉਹਨੂੰ ਪੈਂਦਾ ਹੀ ਆ, ਬਟ ਇਹ ਸੀਗਾ ਕਿ ਐਡੀ ਜ਼ਿਆਦਾ ਵੋਲਿਊਮ ਨਹੀਂ ਸੀਗੀ। ਆਈ ਥਿੰਕ ਉਹ ਵੀ ਨਿਊਜ਼ ਜ਼ਿਆਦਾ ਬਣ ਜਾਂਦੀ ਸੀਗੀ ਤੇ ਇਹਨਾਂ ਕੋਲ ਜਿਹੜੇ ਐਵੇਨਿਊਜ਼ ਬੜੇ ਸੀਗੇ ਬੰਦੇ ਫੜਨ ਵਾਲੇ, ਹੋਮ ਡਿਪੋ ਹੋ ਗਿਆ, ਕਾਰ ਵਾਸ਼ ਹੋ ਗਈ, ਟਰੱਕ ਸਟਾਪ ਵਗੈਰਾ ਹੋ ਗਏ, ਜਾਂ ਪੁਲਿਸ ਦੇ ਨਾਲ ਸਿੱਧੀਆਂ ਇਹਨਾਂ ਨੇ ਡੀਲਾਂ ਕੀਤੀਆਂ ਹੋਈਆਂ ਸੀਗੀ। ਜੇ ਕੋਈ DUI ਮਿਲਦੀ ਆ ਜਾਂ ਡੋਮੈਸਟਿਕ ਵਾਇਲੈਂਸ ਜਾਂ ਕੋਈ ਵੀ ਜਿਹੜਾ ਚੱਕਰ ਪੈਂਦਾ ਉੱਤੇ ਤੁਸੀਂ ਜਿਹੜਾ ਸਾਨੂੰ ਨੋਟੀਫਾਈ ਕਰੋ। ਤੇ ਆਈ ਥਿੰਕ ਕੋਰਟ ਵਾਲਾ ਮੇਰੇ ਹਿਸਾਬ ਨਾਲ ਇੰਨਾ ਜ਼ਿਆਦਾ ਸਿਗਨੀਫਿਕੈਂਟ ਨੰਬਰ ਨਹੀਂ ਸੀਗਾ। ਬਾਕੀ ਵਧੀਆ ਗੱਲ ਆ, ਜਿਹੜਾ ਆਪਾਂ ਤਾਂ ਕਹਿੰਦੇ ਕਿਤੇ ਵੀ ਨਾ ਫੜੋ, ਕੋਰਟ ਕੀ ਚੀਜ਼ ਹੈ, ਜਦ ਤੱਕ ਮੈਂ ਕਿਹਾ ਬੰਦੇ ਦਾ ਕੇਸ ਚੱਲਦਾ ਤਦ ਤੱਕ ਫੜਨਾ ਹੀ ਨਹੀਂ ਚਾਹੀਦਾ ਬੰਦੇ ਨੂੰ। ਸੋ ਉਸੇ ਚੀਜ਼ ਤੇ ਜਿਹੜੀ ਸੀਗੀ ਸਾਰੀ ਜਿਹੜੀ ਬਹਿਸ ਸੀਗੀ ਸਾਰੇ ਚੀਜ਼ ਦੀ, ਕਿ ਫੜ ਕੇ ਜਿਹੜਾ ਸੀਗਾ ਉਹਨਾਂ ਨੂੰ ਰੱਖ ਸਕਦੇ ਆ, ਜੱਜ ਨੂੰ ਬੌਂਡ ਦੇਣ ਦਾ ਹੱਕ ਹੈਗਾ ਕਿ ਨਹੀਂ ਹੈਗਾ। ਤੇ ਜਿਹੜੀ ਸਰਕਾਰ ਸੀਗੀ ਉਹ ਤਾਂ ਕਹਿੰਦੀ ਸੀਗੀ ਕਿ ਨਾ ਸਿਰਫ ਇਹਨੂੰ ਫੜੋ ਬਲਕਿ ਜਿਹੜਾ ਕਾਨੂੰਨ ਆ ਉਹਨੂੰ ਇਸ ਹਿਸਾਬ ਨਾਲ ਪੜ੍ਹਿਆ ਜਾਵੇ ਕਿ ਇਹਨਾਂ ਨੂੰ ਜਿਹੜਾ ਸੀਗਾ ਕਿ ਬੌਂਡ ਦਾ ਵੀ ਹੱਕ ਨਹੀਂ ਹੈਗਾ। ਉਸ ਹਿਸਾਬ ਨਾਲ ਜਾ ਰਹੇ ਸੀਗੇ। ਸੋ ਉਸ ਇੰਟਰਪ੍ਰੀਟੇਸ਼ਨ ਤੇ ਕਾਫੀ ਜਿਹੜੇ ਤੁਸੀਂ ਕਈ ਵਾਰੀ ਆਪਾਂ ਡਿਸਕਸ ਵੀ ਕੀਤਾ ਹੈ ਨਾ ਕਿ ਟੈਕਸਸ ਨੇ ਆਹ ਕਰਤਾ, ਆਹ ਵਾਲੀ ਸਟੇਟ ਨੇ ਇਦਾਂ ਦਾ ਰੂਲ ਪਾਸ ਕਰਤਾ, ਸਰਕਿਟ ਕੋਰਟ ਦੇ ਵਿੱਚ ਸਪਲਿਟ ਆ ਗਿਆ, ਕਦੀ ਇੰਜੰਕਸ਼ਨਸ ਆ ਗਈਆਂ, ਕਦੀ ਕੁਛ ਆ ਗਿਆ। ਸੋ ਜਿਹੜੀ ਫਾਈਟ ਅਜੇ ਤੱਕ ਪੂਰੀ ਚੱਲਦੀ ਆ। ਕੋਈ ਇਹਨਾਂ ਨੇ ਇਦਾਂ ਨਹੀਂ ਕਿਹਾ ਹੈਗਾ ਕਿ ਤੁਸੀਂ ਨਹੀਂ ਫੜ ਸਕਦੇ ਹੈਗੇ, ਸਿਰਫ ਉਸ ਚੀਜ਼ ਤੇ ਡਿਬੇਟ ਹੈਗਾ ਕਿ ਤੁਸੀਂ ਬੌਂਡ ਇਹਨੂੰ ਜੱਜ ਸਿੱਧੇ ਦੇ ਸਕਦਾ ਕਿ ਇਹਨੂੰ ਹੇਬੀਅਸ ਕਰਕੇ ਦੇਣਾ। ਤੇ ਜਿਹੜੇ ਬਿਨਾਂ ਵੀਜ਼ਿਆਂ ਤੋਂ ਲੋਕੀ ਜਿਹੜੇ ਆਏ ਸੀਗੇ ਤਕਰੀਬਨ ਉਹਨਾਂ ਨੂੰ ਸਾਰੀ ਜਗ੍ਹਾ ਜਿਹੜੀ ਸੀਗੀ ਹੇਬੀਅਸ ਹੀ ਕਰਨੀ ਪਈ ਹੈ ਐਂਡ ਆਫ ਦ ਡੇ। ਜੀ ਅੱਛਾ, ਇੱਕ ਹੋਰ ਜਿਹੜੀ ਨਿਊਜ਼ ਆ, ਐਸੋਸੀਏਟਿਡ ਪ੍ਰੈਸ ਜਿਹੜੀ ਉਹ ਦੱਸ ਰਹੀ ਆ AP ਵਾਲੇ ਵੀ ਵਾਈਟ ਹਾਊਸ ਤੋਂ ਇਹ ਆਰਡਰ ਆਏ ਆ ਵੀ ਜਿਹੜੇ ਬੈਂਕਸ ਨੇ, ਫਾਈਨੈਂਸ਼ੀਅਲ ਜਿਹੜੀਆਂ ਇੰਸਟੀਟਿਊਸ਼ਨਸ ਆ, ਉਹਨਾਂ ਨੂੰ ਕਿਹਾ ਗਿਆ ਵੀ ਜਿਹੜੇ ਤੁਹਾਡੇ ਕਲਾਇੰਟਸ ਆ ਉਹਨਾਂ ਦੀ ਸਿਟੀਜ਼ਨਸ਼ਿਪ ਦੇ ਉੱਤੇ ਥੋੜੀ ਨਜ਼ਰ ਰੱਖੋ, ਕਲੋਜ਼ਰ ਲੁੱਕ ਜਿਹੜੀ ਉਹ ਲਵੋ। ਨਵੀਂ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਮੂਵ ਦੇ ਜਿਹੜੇ ਉਹ ਤਹਿਤ, ਸੋ ਰਿਸਟੋਰਿੰਗ ਫੇਥ ਇਨ ਅਮਰੀਕਨ ਫਾਈਨੈਂਸ਼ੀਅਲ ਸਿਸਟਮਸ, ਜਾਂ ਉਹਦੇ ਤਹਿਤ ਜਿਹੜਾ ਇਹਨਾਂ ਨੇ ਇੱਕ ਨਵਾਂ ਆਰਡਰ ਜਿਹੜਾ ਉਹ ਦਿੱਤਾ ਆ। ਡੂ ਯੂ ਥਿੰਕ ਵੀ ਇਹਦਾ ਕੋਈ ਅਸਲ 'ਚ ਫਾਇਦਾ ਆ, ਜਾਂ ਇਹ ਵੀ ਇੱਕ ਲੋਕਾਂ ਨੂੰ ਘਬਰਾਹਟ ਪੈਦਾ ਕਰਨ ਲਈ ਆ ਵੀ ਲੋਕ ਬੈਂਕ ਨਾ ਵਰਤਣ, ਕਾਰਡ ਨਾ ਵਰਤਣ, ਵੀ ਇੱਕ ਇਹ ਵਾਲੇ ਐਂਗਲ ਤੋਂ ਵੀ ਉਹਨਾਂ ਨੂੰ ਡਰਾਇਆ ਜਾ ਰਿਹਾ? ਥੋੜੀ ਜਿਹੀ ਮਤਲਬ ਇਹਨੂੰ ਕੰਪਲੈਕਸ ਡਿਸਕਸ਼ਨ ਹੈਗੀ ਆ, ਡਿਪੈਂਡ ਕਰਦਾ ਕਿ ਕਿਹੜੇ ਵਾਲਾ ਪਾਸੇ ਤੋਂ ਆਪਾਂ ਇਹਨੂੰ ਡਿਸਕਸ ਕਰਦੇ ਆ। ਹੁਣ ਤੁਸੀਂ ਦੇਖਿਆ ਹੀ ਆ ਕਿ ਆਪਸ ਵੀ ਉਹਨਾਂ ਨੇ ਡੀਲ ਡੂਲ ਕੋਈ ਬਣਾ ਲੇਗੀ ਇਹਨੂੰ ਦੁਬਾਰਾ ਜਿਹੜਾ ਪ੍ਰੋਸੀਕਿਊਟ ਨਹੀਂ ਕਰਨਾ IRS ਨੇ ਕਦੀ। ਹੁਣ ਮੈਂ ਕਿਹਾ ਜੇ ਬ੍ਰੌਡਰ ਕੰਟੈਕਸਟ ਆ ਦੇਖੀਏ ਤਾਂ ਮੈਂ ਕਿਹਾ ਲੈ ਦੇ ਕੇ ਮੈਂ ਨਾ ਹੀ ਕੁਛ ਇਹਦੇ ਬਾਰੇ ਬੋਲਣਾ ਤਾਂ ਬੈਟਰ। ਪਰ ਇਹ ਆ ਵੀ ਇੱਕ ਨਵਾਂ ਆਰਡਰ ਉਹਨਾਂ ਨੇ ਦੇ ਦਿੱਤਾ। ਹਾਂਜੀ, ਮਤਲਬ ਇਹ ਆ ਕਿ ਹੁਣ ਜਾਂ ਤਾਂ ਸਾਰਿਆਂ ਤੇ ਲਾਗੂ ਕਰੋ ਬਰਾਬਰ, ਠੀਕ ਆ ਕਿ ਜਿਹੜੇ ਕਾਨੂੰਨ ਆ ਜਾਂ ਤਾਂ ਸਾਰਿਆਂ ਤੇ ਕਰੋ, ਠੀਕ ਆ। ਫਿਰ ਤਾਂ ਜਿਹੜੇ ਕਈ ਸਕੈਂਡਲ, ਕਈ ਵਿਵਾਦ ਜਿਹੜੇ ਵੱਡੇ ਵੱਡੇ ਲੈਵਲ ਤੇ ਚੱਲਦੇ ਆ। ਸੋ ਇਹ ਹੈ ਕਿ ਜਿੱਧਰ ਹੁਣ ਪਾਵਰ ਆ ਜਾਂ ਉਹ ਉਧਰ ਉਹ ਚੀਜ਼, ਪਰ ਇਹ ਆ ਵੀ ਇਹ ਗਲਤ ਆ। ਫਿਰ ਉਹ ਡਬਲ ਸਟੈਂਡਰਡ ਜਿਹੜੀ ਚੀਜ਼ ਆ ਉਹ ਆਪਾਂ ਨੂੰ ਫਿਰ ਮੈਂ ਕਿਹਾ ਤੁਸੀਂ ਪੋਲੀਟੀਕਲ ਟਾਰਗੇਟ ਜੇ ਕਿਸੇ ਨੂੰ ਕਰਨਾ ਵਾ, ਤੁਸੀਂ ਡੈਂਟਿਸਟ ਨੂੰ ਕਰਨਾ, ਗੈਸ ਸਟੇਸ਼ਨ ਵਾਲੇ ਨੂੰ ਕਰਨਾ, ਕਿਸੇ ਨੂੰ ਵੀ ਕਰਨਾ, ਮੈਂ ਕਿਹਾ ਫੇਰ ਤਾਂ ਮੈਂ ਕਿਹਾ ਤੁਸੀਂ ਭਾਵੇਂ ਸਾਰੀਆਂ ਹੀ ਉਹਨੂੰ, ਮੈਂ ਕਿਹਾ ਐਂਡ ਆਫ ਦਾ ਡੇ ਆਪਾਂ ਅੱਜ ਕਾਫੀ ਸਾਰੇ ਉਹ ਡਿਸਕਸ ਕਰਾਂਗੇ। ਉਹਦੇ ਵਿੱਚੋਂ ਦੀ
ਆਈ ਡੋਂਟ ਨੋ ਕਿ ਕਿੰਨੇ ਲੋਕੀ ਇਦਾਂ ਦੇ ਆ ਉਹ ਕਹਿਣ ਕਿ ਯਾਰ ਛੱਡ, ਜੱਬ ਦੇ ਵਿੱਚ ਡੀਲ ਕਿੱਥੋਂ ਕਰਨਾ, ਡੀਲ ਲੈ ਲਓ, ਪਲੀ ਡੀਲ ਲੈ ਲਓ, ਪੈਸੇ ਪੱਖੋਂ ਜਾਂ ਜੇਲ੍ਹ ਦੇ ਥ੍ਰੈਟ ਵੱਲੋਂ ਜਾਂ ਉਦਾਂ ਦਾ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜਿਹੜੀਆਂ ਆ ਜਾਂਦੀਆਂ। ਸੋ ਹਾਂਜੀ ਬੈਂਕਾਂ ਨੂੰ ਕਿਹਾ, ਬਟ ਇਹ ਹੈ ਕਿ ਹੁਣ ਦੇਖੋ ਹਰੇਕ ਚੀਜ਼ ਨੂੰ, ਹਰੇਕ ਏਜੰਸੀ ਨੂੰ ਤੁਸੀਂ ਮਿਲਟਰਾਈਜ਼ਡ ਕਰ ਸਕਦੇ ਹੈਗੇ ਆ। ਤੁਸੀਂ ਉਹਨਾਂ ਨੂੰ, ਲੋਕਾਂ ਨੂੰ ਵੀ ਟਾਰਗੇਟ ਕਰਨ ਨੂੰ ਕਹਿ ਸਕਦੇ ਆ, ਤੁਸੀਂ ਉਹਨਾਂ ਨੂੰ ਸਰਟਨ ਪ੍ਰੋਫੈਸ਼ਨਲ ਨੂੰ ਟਾਰਗੇਟ ਕਰਨ ਨੂੰ ਕਹਿ ਸਕਦੇ ਆ, ਤੁਸੀਂ ਉਹਨਾਂ ਨੂੰ ਆਪਣੇ ਜਿਹੜੇ ਪੋਲੀਟੀਕਲ ਐਨੀਮੀਜ਼ ਆ ਉਹਨਾਂ ਨੂੰ ਟਾਰਗੇਟ ਕਰਨ ਲਈ ਕਹਿ ਸਕਦੇ ਆ। ਪਰ ਇਹ ਸੀਗਾ ਕਿ ਹੁਣ ਕਹਿਣ ਨੂੰ ਤਾਂ ਤੁਸੀਂ ਹੈਲਥ ਕੇਅਰ ਵਾਲੇ ਨੂੰ ਵੀ, ਕਿ ਜਿਹੜਾ ਬੰਦਾ ਕੱਚਾ ਆਂਦਾ ਹਸਪਤਾਲ ਵਾਲੇ ਨੋਟੀਫਾਈ ਕਰਨ, ਆਪਾਂ ਰਾਈਟ ਵੇ ਫੜ ਲੈਣਾ। ਜਾਣ ਨੂੰ ਤਾਂ ਚੀਜ਼ਾਂ ਉਸ ਲੈਵਲ ਤੱਕ ਵੀ ਜਾ ਸਕਦੀਆਂ ਕਿ ਬੰਦਾ ਹੁਣ ਇਲਾਜ ਕਰਾਉਣ ਜਾਵੇ ਜਾਂ ਇਮੀਗ੍ਰੇਸ਼ਨ ਦੀ ਟੈਨਸ਼ਨ ਲਵੇ, ਤੇ ਉਹਨੂੰ ਵੀ ਤੁਸੀਂ ਜਸਟੀਫਾਈ ਕਰ ਸਕਦੇ ਆ ਕਿ ਨਹੀਂ ਇਹ ਕੱਚੇ ਸੀਗੇ, ਆਪਾਂ ਨਿਆਣਿਆਂ ਨੂੰ ਫੜ ਲਿਆ, ਏਦਾਂ ਕਰਤਾ ਉਦਾਂ ਕਰਤਾ। ਬਟ ਗੱਲ ਹੁਣ ਉਹੀ ਆ ਕਿ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਕਿ ਮਤਲਬ ਲਾਈਨ ਕਿੱਥੇ ਡਰਾ ਕਰਨੀ ਚਾਹੀਦੀ, ਕਿ ਕਿਤੇ ਰੀਜ਼ਨ ਹੋਣਾ ਚਾਹੀਦਾ ਕਿ ਤੁਸੀਂ ਬਸ ਇਹੀ ਕਹਿ ਰਹੇ ਆ ਕਿ ਜੇ ਬੰਦਾ ਇਮੀਗ੍ਰੈਂਟ ਆ ਤੇ ਭਾਵੇਂ ਉਹ ਸਿਟੀਜ਼ਨ ਵੀ ਬਣ ਗਿਆ, ਕਿ ਉਹਨੂੰ ਛੱਡਣਾ ਨਹੀਂ ਐਂਡ ਤੱਕ। ਤੇ ਉਹ ਹੁਣ ਲਾਈਨ ਜਿਹੜੀ ਕਾਫੀ ਬਲਰੀ ਆ, ਕਿਹੜੀ ਪੁਆਇੰਟ ਤੇ ਆ ਕੇ ਇਹ ਮਤਲਬ ਇੱਕ ਰੇਸ਼ੀਅਲ ਲਾਈਨਸ ਕ੍ਰਾਸ ਕਰ ਜਾਂਦੀਆਂ, ਕਿਹੜੇ ਪੁਆਇੰਟ ਤੇ ਆ ਕੇ ਤੁਸੀਂ ਕਹਿੰਦੇ ਆ ਕਿ ਕਈ ਜਿਹੜੇ ਇਮੀਗ੍ਰੈਂਟ ਆ ਉਹ ਸਿੱਧੇ ਵੀ ਕੰਟਰੀਆਂ ਤੋਂ ਬੁਲਾਏ ਜਾ ਸਕਦੇ ਆ, ਅਫਰੀਕਾ ਵਗੈਰਾ, ਸਾਊਥ ਅਫਰੀਕਾ ਵਗੈਰਾ ਤੋਂ, ਤੇ ਕਿਹੜੇ ਇਮੀਗ੍ਰੈਂਟ ਆ ਤੁਸੀਂ ਕਹਿੰਦੇ ਆ ਕਿ ਇਹਨਾਂ ਨੇ ਇਹ ਸਿਟੀਜ਼ਨ ਵੀ ਬਣ ਗਏ ਸੀਗੇ ਪਰ ਪਿੱਛੇ ਜਾ ਕੇ ਇਹਨਾਂ ਨੂੰ ਟਾਰਗੇਟ ਕਰਨਾ। ਹੁਣ ਮੈਂ ਕਿਹਾ ਬੋਲਣ ਨੂੰ ਆਪਾਂ ਸਾਰਾ ਦਿਨ ਕਰਦੇ ਰਹੀਏ, ਬਾਕੀ ਤੁਸੀਂ ਆਪ ਸਮਝਦਾਰ ਆ ਕਿੱਦਾਂ, ਹੈ ਨਾ। ਨਹੀਂ ਇਹ ਗੱਲ ਦੇ ਵਿੱਚ ਚਲੋ ਮੈਂ ਅਗਲੀ ਜਿਹੜੀ ਗੱਲ ਆ ਉਹਦੇ ਨਾਲ ਲੋਕਾਂ ਨੂੰ ਪਤਾ ਲੱਗ ਹੀ ਜਾਊਗਾ, ਸਾਰੇ ਸਿਆਣੇ ਆ ਜਿੱਦਾਂ ਤੁਸੀਂ ਕਿਹਾ। ਵਾਈਟ ਸਾਊਥ ਅਫਰੀਕਨਸ ਐਜ਼ ਰੈਫਿਊਜੀਜ਼ 10,000 ਬੰਦੇ ਜਿਹੜੇ ਉਹ ਐਡਮਿਟ ਕਰਨ ਲੱਗੇ ਆ। ਬਾਕੀ ਇਮੀਗ੍ਰੈਂਟਸ ਨੂੰ ਲੈ ਕੇ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਉਹ ਕੀ ਕਹਿੰਦੇ ਆ। ਹੁਣ ਕੀ ਇਹਦੇ ਨਾਲ ਭਾਰਤ ਨਹੀਂ ਪਊਗਾ? ਕੀ ਇਹ ਇਮੀਗ੍ਰੈਂਟ ਫਿਰ ਜ਼ਿਆਦਾ ਚੰਗੇ ਆ ਦੂਜਿਆਂ ਦੇ ਨਾਲੋਂ ਜਿਹੜੇ ਆਲਰੇਡੀ ਇੱਥੇ ਟੈਕਸ ਪੇ ਜਿਹੜਾ ਉਹ ਕਰ ਰਹੇ ਆ, ਤੇ $100 ਮਿਲੀਅਨ ਖਰਚਣਾ ਉਹਨਾਂ ਨੇ ਉਹ ਬੰਦੇ ਬੁਲਾਉਣ ਦੇ ਲਈ ਇੱਥੇ, ਸੋ ਤਾਂ ਪੈਸੇ ਨਹੀਂ ਹੈਗੇ। ਹਾਂਜੀ ਹੁਣ ਆਈ ਡੋਨਟ ਨੋ, ਮਤਲਬ ਡਿਪੈਂਡ ਕਰਦਾ ਵੀ ਨੋ ਵੀ ਕੀ ਹੈਗਾ ਆ ਹੁਣ, ਕਿਹੜੇ ਵਾਲੇ ਲੈਂਸ ਤੋਂ ਤੁਸੀਂ ਦੇਖਦੇ ਆ। ਸੋਸਾਇਟੀ 'ਚ ਕਿਹੜੇ ਬੰਦਿਆਂ ਕੋਲ ਪਾਵਰ ਹੁੰਦੀ ਆ, ਆਪਣੀ ਪੋਜੀਸ਼ਨ ਕਿੱਥੇ ਆ, ਕਿੱਥੇ ਤੱਕ ਆਪਣੀਆਂ ਗੱਲਾਂ ਨਹੀਂ ਆਪਾਂ ਕੰਮ ਸਾਰੀ ਦਾ, ਕਿੱਥੇ ਤੱਕ ਆਪਣੀ ਕਮਿਊਨਿਟੀ ਦੀ ਐਡਵੋਕੇਸੀ ਜਾਂਦੀ ਆ। ਠੀਕ ਆ, ਸੋ ਗੱਲਾਂ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਈਏ, ਜਿੰਨਾ ਮਰਜ਼ੀ ਧਰਨੇ ਕਰ ਲਓ, ਜੋ ਮਰਜ਼ੀ ਕਰ ਲਓ, ਮੈਂ ਕਿਹਾ ਐਂਡ ਆਫ ਦਾ ਡੇ ਜਿਹੜੀ ਰਿਐਲਿਟੀ ਜਿਹੜੀ ਉਹ ਹੈਗੀ ਨਾ, ਪਾਵਰ ਸਟਰਕਚਰ ਜਿਹੜਾ ਹੈਗਾ ਕਨਸੈਂਟਰੇਟਡ ਇਨ ਹੈਂਡਸ ਆਫ ਫਿਊ, ਸਾਰਿਆਂ ਨੂੰ ਉਹ ਚੀਜ਼ ਪਤਾ ਵਾ। ਠੀਕ ਆ, ਪਹਿਲਾਂ ਵੀ ਕੋਲੋਨਾਈਜ਼ ਵੀ ਹੋਏ ਆ, 200 ਸਾਲ ਇੱਕ ਉਹ ਹੈਗਾ। ਮੈਂ ਕਿਹਾ ਸੋਚ ਵੀ ਆਪਣੀ ਉਸ ਹਿਸਾਬ ਨਾਲ ਲਾਈਨਡ ਅਪ ਹੈਗੀ ਆ, ਸਾਨੂੰ ਵੀ ਪਤਾ ਹੈਗਾ ਕਿ ਕਿੱਧਰ ਪਾਵਰ ਜਿਹੜੀ ਲਾਈਨਡ ਆ। ਤਾਂ ਹੀ ਉਹ ਬੰਦਾ ਜਿਹੜਾ ਹੈਗਾ ਕਿ ਕਈ ਚੀਜ਼ਾਂ ਬਾਰੇ ਬੰਦਾ ਨਹੀਂ ਬੋਲਦਾ, ਕਈ ਜਾਣਿਆਂ ਬਾਰੇ ਬੰਦਾ ਜ਼ਿਆਦਾ ਬੋਲਦਾ। ਸੋ ਇਹ ਜਿਹੜੀ ਇੰਬੈਲੈਂਸ ਆਫ ਪਾਵਰ ਇਹ ਹੈਗਾ, ਹੁਣ ਇਹ ਤੁਹਾਨੂੰ ਬਸ ਦੇਖਣ ਨੂੰ ਮਿਲਦੀ ਹੈ। ਓਬਵੀਅਸ ਜਿਹੜਾ ਥੋੜਾ ਹੋ ਰਿਹਾ ਕਿ ਜੇ ਅਗਲੇ ਚਾਹਣ ਤਾਂ ਉੱਥੇ ਤੱਕ ਉਹ ਜਾ ਸਕਦੇ ਆ, ਕੋਰਟ ਇਹ ਉਹ ਬੈਂਕ ਸੈਪਰੇਸ਼ਨ ਆਫ ਪਾਵਰਸ, ਇਹ ਉਹ ਪ੍ਰਾਈਵੇਸੀ ਲਾਜ਼, ਹਰੇਕ ਚੀਜ਼ ਜਿਹੜੀ ਸੀਗੀ ਔਨ ਦਾ ਟੇਬਲ ਜਿਹੜੀ ਹੈਗੀ ਆ। ਕਾਨੂੰਨ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਹਿਣਾ ਨਹੀਂ ਹੁੰਦਾ। ਉਹ ਗੱਲ ਇਹੀ ਹੈਗੀ ਕਿ ਉਹ ਕਿਹੜੇ ਲੈਵਲ ਤੱਕ ਇਨਫੋਰਸ ਹੋ ਸਕਦੇ ਆ, ਨਹੀਂ ਹੋ ਸਕਦੇ ਆ। ਤੇ ਲੈ ਦੇ ਕੇ ਗੱਲ ਇਹ ਹੈ ਜਾਂਦੀ ਕਿ ਜਦੋਂ ਇੱਕ ਪਾਰਟੀ ਨੇ ਚੀਜ਼ਾਂ ਬਹੁਤ ਜ਼ਿਆਦਾ ਰਿਲੈਕਸ ਕਰਤੀਆਂ, ਉਹਨਾਂ ਨੇ ਜਦੋਂ ਕਾਨੂੰਨ ਫੋਲੋ ਨਹੀਂ ਕੀਤੇ, ਉਦੋਂ ਸਾਰਿਆਂ ਨੇ ਕਿਹਾ ਕਿ ਨਹੀਂ ਕੋਈ ਨਹੀਂ, ਇਹ ਬਹੁਤ ਵਧੀਆ ਗੱਲ ਆ। ਜੇ ਉਹ ਤੋੜ ਮਰੋੜ ਕਰਕੇ ਕਾਨੂੰਨ ਬਾਈਪਾਸ ਕਰਕੇ ਇੱਕ ਬਿਆਨ ਨਹੀਂ ਲੈਣੇ, ਏਦਾਂ ਬੰਦੇ ਆ ਸਕਦੇ ਆ। ਜੇ ਉਧਰ ਨੂੰ ਚੀਜ਼ ਹੋ ਸਕਦੀ ਆ, ਫਿਰ ਇੱਧਰ ਨੂੰ ਵੀ ਹੋ ਸਕਦੀ ਆ। ਚੀਜ਼ ਉਹੀ ਹੈਗੀ ਕਿ ਸਟੈਂਡਰਡ ਜਿਹੜਾ ਸੀਗਾ ਉਹ ਮੇਨਟੇਨ ਰੱਖਣਾ ਚਾਹੀਦਾ ਸੀਗਾ। ਹੋਪਫੁਲੀ ਜਦੋਂ ਸਾਰਾ ਡਰਾਮਾ ਇੱਕ ਵਾਰੀ ਖਤਮ ਹੋਊਗਾ, ਇਹਨੂੰ ਲੱਗਣਾ ਟਾਈਮ 2-2.5 ਸਾਲ ਜਿਹੜੇ ਹੈਗੇ ਆ, ਇਹ ਖੌਰੂ ਪੈਣਾ ਹੀ ਪੈਣਾ। ਤੁਹਾਨੂੰ ਸਾਰਿਆਂ ਨੂੰ ਹੀ ਪਤਾ, ਜਿਹੜਾ ਰਹਿ ਗਿਆ ਉਹਦੇ ਵਿੱਚ ਹੂ ਨੋਜ਼ ਕਿ ਕਿਹਨੂੰ ਕਿੱਧਰ ਨੂੰ ਕਰਦੇ ਆ। ਬਾਕੀ ਇਹ ਹੈ ਕਿ ਫੇਰ ਸੈਂਸਸ ਦੇ ਵਿੱਚ ਇਹ ਆਊਗੀ ਚੀਜ਼, ਪਰ ਹੁਣੇ ਨਹੀਂ ਆਊਗੀ ਇਹ। ਹੁਣੇ ਇਹ ਜਿਹੜਾ ਪੈਂਡੂਲਮ ਆ ਦੂਜੇ ਪਾਸੇ ਸਵਿੰਗ ਕਰ ਰਿਹਾ, ਉਹਨੇ ਉੱਧਰ ਹੀ ਰਹਿਣਾ, ਭਾਵੇਂ ਕਿਸੇ ਨੂੰ ਪਸੰਦ ਆ ਭਾਵੇਂ ਨਹੀਂ ਪਸੰਦ ਆ। ਟਾਈਮ ਨੇ ਹੀ ਇਹ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਆਉਣੀਆਂ। ਸੋ ਜੇ ਖੱਬੇ ਨੂੰ ਗਿਆ ਸੀ, ਹੁਣ ਸੱਜੇ ਨੂੰ ਜਾਊਗਾ, ਫਿਰ ਬਾਅਦ ਚ ਸੈਂਟਰ ਨੂੰ ਜਿਹੜਾ ਉਹ ਆ ਸਕਦਾ।